ਜੇ ਸਪੌਟ ਮਾਰਕੀਟ ਦੀ ਗੱਲ ਕਰਦੇ ਜਾਈਏ ਉਹਦਾ ਕੀ ਸਥਿਤੀ ਹੈ ਇਸ ਟਾਈਮ? ਸਟਿਲ ਜਿਹੜੀ ਸਪੌਟ ਮਾਰਕੀਟ ਹੈਗੀ ਆ ਕਾਫੀ ਸਲੋ ਹੈਗੀ ਆ, ਕਾਫੀ ਡਾਊਨ ਹੈਗੀ ਆ। ਇੱਕ ਇੰਟਰਸਟਿੰਗ ਫੈਕਟ ਜਿਹੜਾ ਪਤਾ ਲੱਗਾ ਹੈਗਾ ਕਿ ਜਿਹੜੀ ਕੰਟਰੈਕਟ ਮਾਰਕੀਟ ਹੈਗੀ ਆ ਉਹਦੇ ਵਿੱਚ ਆਲਮੋਸਟ 30% ਪਲੱਸ ਦਾ ਡਰੋਪ ਆਇਆ ਹੈਗਾ ਜਿਹੜੀਆਂ ਹੁਣ ਬਿਡਸ ਜਾ ਰਹੀਆਂ ਹੈਗੀਆਂ। ਸੋ ਕਾਫੀ ਡਰੋਪ ਹੈਗਾ ਉਹਨਾਂ ਦੇ ਵਿੱਚ ਵੀ, ਪ੍ਰਾਈਸਿੰਗ ਦੇ ਵਿੱਚ ਵੀ, ਕਿਉਂਕਿ ਜਿਹੜੇ ਕੰਟਰੈਕਟ ਰੇਟਸ ਹੈਗੇ ਆ ਉਹ ਕਾਫੀ ਜਿਹੜੇ ਡਰੋਪ ਕੀਤੇ ਆ। ਸ਼ਿਪਰਸ ਕਾਫੀ ਇਸ ਵੇਲੇ ਜਿਹੜੇ ਆ ਉਹ ਮਤਲਬ ਕਿ ਉਸ ਬੇਸਿਸ ਤੇ ਹੈਗੇ ਕਿ ਸਪੌਟ ਮਾਰਕੀਟ ਦੇ ਚਲੋ ਰੇਟਸ ਬਹੁਤ ਥੋੜੇ ਹੈਗੇ। ਸੋ ਇਸ ਕਰਕੇ ਕੰਟਰੈਕਟਡ ਫਰੇਟ ਜਿਹੜਾ ਹੈਗਾ ਉਹਦੇ ਰੇਟ ਜਿਹੜੇ ਆ ਆਲਮੋਸਟ 30% ਦੇ ਕਰੀਬ, 25-30% ਦੇ ਕਰੀਬ ਜਿਹੜੇ ਆ ਉਹ ਬਿਲੋ ਮੰਗ ਰਹੇ ਹੈਗੇ ਆ। ਸੋ ਜਿਹੜਾ ਸਮਾਂ ਆ ਜਿੱਦਾਂ ਚੱਲ ਰਿਹਾ ਹੈਗਾ, ਕਾਸਟ ਆਫ ਆਪਰੇਸ਼ਨ ਜਿਹੜੀ ਆ ਉਹ ਸਕਾਈ ਰਾਕਟ ਕਰ ਰਹੀ ਆ, ਕਿਉਂਕਿ ਇਸ ਵੇਲੇ ਜਿਹੜਾ ਕਾਸਟ ਹੈਗੀ ਆ, ਚਾਹੇ ਤੁਸੀਂ ਟਰੱਕ ਪ੍ਰਾਈਸਿਸ ਲੈ ਲਓ, ਚਾਹੇ ਤੁਸੀਂ ਕੋਈ ਵੀ ਚੀਜ਼ ਦੀਆਂ ਕਾਸਟ ਹੈਗੀ ਆ, ਟਾਇਰਾਂ ਦੀ ਹੈਗੀ ਆ, ਫਿਊਲ ਦੀ ਹੈਗੀ ਆ, ਐਵਰੀਥਿੰਗ ਇਜ਼ ਗੋਇੰਗ ਅਪ। ਤੇ ਜਿਹੜੀਆਂ ਲੋਡ ਦੇ ਰੇਟਸ ਹੈਗੇ ਆ ਉਹ ਕੰਸਿਸਟੈਂਟਲੀ ਜਿਹੜੇ ਆ ਉਹ ਥੱਲੇ ਹੈਗੇ ਆ। ਖਾਸ ਕਰਕੇ ਜੇ ਮੈਂ ਕਹਾਂ ਵੀ ਇਸ ਵੇਲੇ ਨਵੇਂ ਟਰੱਕ ਦੀਆਂ ਪ੍ਰਾਈਸਿੰਗ ਜਿਹੜੀਆਂ ਹੈਗੀਆਂ, ਮਤਲਬ ਕਿ ਜਿਹੜੀ 1.5 ਸਾਲ ਪਹਿਲਾਂ ਜਿਹੜਾ ਟਰੱਕ 1,45,000 1,55,000 ਦੇ ਏੜ ਗੇੜ ਮਿਲਦਾ ਸੀਗਾ, ਇਸ ਵੇਲੇ ਉਹ 2 ਲੱਖ ਦੇ ਕਰੀਬ ਜਿਹੜਾ ਆ ਉਹ ਡੀਲਰਸ਼ਿਪ ਕਹਿ ਰਹੀ ਹੈਗੀ ਆ। ਸੋ 2 ਲੱਖ 2,10,000 ਦੇ ਕਰੀਬ, 1,99,000 ਕੁਛ ਇਹਦੇ ਕਰੀਬ ਕਹਿ ਰਹੀ ਆ। ਸੋ ਉਹ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਕਾਫੀ ਜ਼ਿਆਦਾ ਅਸਰ ਪਾਉਣਗੀਆਂ ਐਸਟ ਬੇਸਡ ਕੰਪਨੀਆਂ 'ਤੇ। ਔਰ ਜਿਹੜਾ ਰੌਲਾ ਹੈਗਾ ਇਸ ਵੇਲੇ ਕੰਟਰੈਕਟ ਰੇਟ ਥੱਲੇ ਜਾਣ ਦਾ, ਉਹ ਡੈਫੀਨੇਟਲੀ ਜਿਹੜੀਆਂ ਐਸਟ ਬੇਸਡ ਕੰਪਨੀਆਂ ਜਿਹੜੀਆਂ ਬਿਲਕੁਲ ਮਾਰਜਨ 'ਤੇ ਕੰਮ ਕਰ ਰਹੀਆਂ ਸੀਗੀਆਂ, ਬਹੁਤ ਲੋ ਮਾਰਜਨ ਦੇ ਉੱਤੇ ਸੀਗਾ ਇਸ ਵੇਲੇ ਉਹਨਾਂ ਦਾ ਕੰਮ, ਦੇ ਆਰ ਟਰਾਈਂਗ ਟੂ ਸਰਵਾਈਵ ਨਾ, ਅਤੇ ਉਹਨਾਂ ਦਾ ਇਸ ਵੇਲੇ ਜਿਹੜਾ ਆ ਉਹ ਕਾਫੀ ਔਖਾ ਹੋਣ ਵਾਲਾ ਕੰਮ ਆ। ਕਿਉਂਕਿ ਜੇ ਕੰਟਰੈਕਟਡ ਫਰੇਟ ਜਿਹੜਾ ਉਹ ਥੱਲੇ ਚਲਾ ਜਾਂਦਾ ਤਾਂ ਦੈਨ ਡੈਫੀਨੇਟਲੀ ਬਹੁਤ ਔਖਾ ਹੋ ਜਾਣਾ ਸਰਵਾਈਵ ਕਰਨਾ। ਇੱਕ ਟਾਈਮ ਦੇ ਉੱਤੇ ਜਦੋਂ ਆਪਾਂ ਦੇਖ ਰਹੇ ਸੀਗੇ ਵੀ ਜਦੋਂ ਪ੍ਰਾਈਸਾਂ ਕਿਤੇ ਤਾਂ ਜਾ ਰਹੀਆਂ ਠਾਂ ਜਾ ਰਹੀਆਂ ਸੀ, ਉਦੋਂ ਸਾਰੇ ਕਹਿੰਦੇ ਸੀ ਵੀ ਜਿਹੜੇ ਕੰਟਰੈਕਟ ਰੇਟਸ ਆ ਉਹ ਇਵੈਂਚੁਅਲੀ ਸਰਵਾਈਵ ਕਰਨਗੇ। ਪਰ ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਜੇ ਉਹ ਵੀ ਥੱਲੇ ਨੂੰ ਜਾਣਗੇ ਤਾਂ ਫਿਰ ਇਹਨਾਂ ਕੰਟਰੈਕਟਸ ਦਾ ਫਿਰ ਕੀ ਮਤਲਬ ਕੀ ਰਹਿ ਜਾਂਦਾ ਆ? ਉਹ ਫਿਰ ਇਵੈਂਚੁਅਲੀ ਜਿਹੜਾ ਪੇ ਕਰ ਰਿਹਾ ਆ ਉਹਦੇ 'ਤੇ ਹੀ ਸਾਰਾ ਕੁਝ ਡਿਪੈਂਡ ਆ। ਕੰਟਰੈਕਟ ਫਰੇਟ ਰਾਜਕਰਨ ਜਿਹੜਾ, ਕਿਉਂਕਿ ਜਿਹੜਾ ਸਪਾਟ ਪ੍ਰਾਈਸਿਸ ਹੈਗੀਆਂ ਉਹ ਕਾਫੀ ਲੰਮੀਆਂ ਚਲੀਆਂ ਗਈਆਂ ਲੋ, ਪਿਛਲੇ ਸਾਲ ਫਰਵਰੀ ਦੀਆਂ ਥੱਲੇ ਨਹੀਂ ਜਾਂਦੀਆਂ ਹੈਗੀਆਂ, ਔਰ ਦੇ ਕੈਪਟ ਔਨ ਗੋਇੰਗ ਡਾਊਨ, ਠੀਕ ਹੈ ਨਾ। ਤੇ ਜਿਹੜਾ ਕੰਟਰੈਕਟਡ ਫਰੇਟ ਹੁੰਦਾ ਆ ਉਹ ਜਦੋਂ ਅੱਗੇ ਸੀਜ਼ਨਲ ਹੁੰਦਾ ਸੀਗਾ, ਤੇ ਸੀਜ਼ਨਲ ਟਾਈਮ ਤੇ ਕੰਟਰੈਕਟਡ ਫਰੇਟ ਜਿਹੜਾ ਸੀਗਾ ਬਾਏ ਦਾ ਟਾਈਮ ਉਹ ਸੋਚਦਾ ਸੀਗਾ ਸ਼ਿਪਰ ਥੱਲੇ ਲੈ ਕੇ ਜਾਣ, ਉਹਨਾਂ ਦੀਆਂ ਸਪਾਟ ਪ੍ਰਾਈਸਿਸ ਵੱਧ ਜਾਂਦੀਆਂ ਸੀਗੀਆਂ ਤੇ ਫਿਰ ਕੰਟਰੈਕਟਡ ਫਰੇਟ ਉੱਥੇ ਰਹਿ ਜਾਂਦਾ ਸੀਗਾ। ਸੋ ਅਪ ਐਂਡ ਡਾਊਨ ਚੱਲਦਾ ਰਹਿੰਦਾ ਸੀਗਾ। ਪਰ ਹੁਣ ਐਰਕੀ ਡਾਊਨਫਾਲ ਐਡਾ ਲੰਮਾ ਆ ਕਿ ਜਿਹਦੇ ਵਿੱਚ ਕੰਟਰੈਕਟਡ ਫਰੇਟ ਜਿਹੜਾ ਆ ਉਹ ਵੀ ਜਿਹੜੇ ਸ਼ਿਪਰਸ ਹੈਗੇ ਆ ਦੇ ਆਰ ਅਗਰੈਸਿਵ ਹੈਗੇ ਆ ਕਿ ਜੇ ਕੰਟਰੈਕਟਡ ਫਰੇਟ ਜਾ ਰਿਹਾ, ਆਪਣਾ ਸਪਾਟ ਰੇਟ ਇੰਨਾ ਥੱਲੇ ਜਾ ਰਿਹਾ ਹੈਗਾ, ਆਬਵੀਅਸਲੀ ਉਹ ਬਾਹਰ ਮਾਰਕੀਟ ਦੇ ਵਿੱਚ ਜਿਹੜੇ ਆਪਣੇ ਪ੍ਰਾਈਸਿੰਗ ਹੈਗੀਆਂ ਜਾਂ ਜਿਹੜੇ ਲੋਡ ਹੈਗੇ ਆ ਉਹ ਜੇ ਸਸਤੇ ਭਾਅ ਨਾਲ ਕਵਰ ਕਰ ਸਕਦੇ ਆ ਤੇ ਕਿਉਂ ਲੈ ਕੇ ਜਾਣਗੇ, ਹੈ ਨਾ, ਉਹਨੂੰ ਕਿਉਂ ਕੰਟਰੈਕਟ ਦੇ ਵਿੱਚ ਪਾਉਣਗੇ, ਆਪਣੇ ਆਪ ਨੂੰ ਕਿਉਂ ਬੰਨਣਗੇ ਉਹ। ਸੋ ਇਸ ਕਰਕੇ ਜਿਹੜਾ ਕੰਟਰੈਕਟਡ ਫਰੇਟ ਆ ਉਹ ਇੰਨਾ ਥੱਲੇ ਨਹੀਂ ਸੀ ਜਾਂਦਾ ਹੁੰਦਾ ਜੇ ਤੁਹਾਡਾ ਜਿਹੜਾ ਸਪਾਟ ਮਾਰਕੀਟ ਉਹ ਜਾਇਜ਼ ਦੇ ਥੱਲੇ ਨਾ ਰਹੇ। ਪਰ ਜਿਹੜਾ ਸਪਾਟ ਮਾਰਕੀਟ ਜਾਇਜ਼ ਦੇ ਥੱਲੇ ਰਹਿ ਰਹੀ, ਇਸ ਕਰਕੇ ਕੰਟਰੈਕਟ ਫਰੇਟ 'ਤੇ ਵੀ ਫਰਕ ਪੈਣਾ। ਪਰ ਕੰਟਰੈਕਟ ਫਰੇਟ ਜਿਹੜਾ ਆ ਉਹਦਾ ਫਰਕ ਜਿਹੜਾ ਆ ਉਹ ਹੁਣ ਜਿਹੜੀਆਂ ਐਸਿਡ ਬੇਸਡ ਕੰਪਨੀਆਂ ਜਿਹੜੀਆਂ ਕਿ ਆਪਣਾ ਫਲੀਟ ਰਨ ਕਰਦੀਆਂ ਉਹਨਾਂ ਦੇ ਉੱਤੇ ਡੈਫੀਨੇਟਲੀ ਅਸਰ ਪਊਗਾ, ਕਿਉਂਕਿ ਉਹਨਾਂ ਨੂੰ ਉਹ ਬਹੁਤ ਉਹਨਾਂ ਦੇ ਵਿੱਚ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਲੋ ਮਾਰਜਨ 'ਤੇ ਕੰਮ ਕਰਦੀਆਂ ਸੀਗੀਆਂ, ਜਿਨ੍ਹਾਂ ਦੇ ਕੋਲ ਵੋਲਿਊਮ ਸੀਗੀ ਲੇਕਿਨ ਮਾਰਜਨ ਲੋ ਸੀਗਾ ਪਰ ਟਰੱਕ ਦਾ। ਸੋ ਉੱਥੇ ਹੁਣ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲੂਗਾ। ਜੀ, ਸੋ ਬਿਲਕੁਲ ਉਬਰ ਫਰੇਟ ਨੇ ਐਕਸਪੈਕਟ ਕੀਤਾ ਹੈ ਵੀ ਬ੍ਰੌਡ ਬੇਸਡ ਵੋਲਿਊਮ ਰਿਸੈਸ਼ਨ 2023 'ਚ ਹੈਗਾ। ਜੇ ਦੇਖਿਆ ਜਾਵੇ ਟਰੱਕਿੰਗ ਅਥਾਰਟੀ ਦੀ ਰੈਵੋਕੇਸ਼ਨਸ, ਇਹ ਜ਼ਰੂਰ ਇਹਦੇ ਬਾਰੇ ਥੋੜ੍ਹਾ ਜਿਹਾ ਡਿਸਕਸ ਕਰਿਓ। ਇੰਨੀ ਜ਼ਿਆਦਾ ਕਹਿੰਦੇ ਵੱਧ ਗਈ ਆ, ਇੰਨੀ ਕਦੇ ਦੇਖੀ ਨਹੀਂ। ਜੇ ਨਵੀਂ ਅਥਾਰਟੀਜ਼ ਦੇਖੀਆਂ ਜਾਣ ਤੇ ਉਹ ਇੱਕ ਟਾਈਮ ਦੇ ਉੱਤੇ 2000 ਆਪਾਂ ਕਹਿ ਸਕਦੇ ਹਾਂ 21 ਦੇ ਐਂਡ ਤੱਕ 14 ਤੇ 12,000 ਦੇ ਕਰੀਬ ਸੀਗੀਆਂ। ਤੇ ਜੇ ਹੁਣ ਨੈਟ ਰੈਵੋਕੇਸ਼ਨਸ ਦੇਖੀਆਂ ਜਾਣ ਅਥਾਰਟੀਜ਼ ਦੀਆਂ, ਉਹ ਆਲਮੋਸਟ ਜੋ 8,000 ਦੇ ਕਰੀਬ ਆ ਗਈਆਂ। ਦੇਖੋ ਜੀ, ਜਿਹੜਾ ਮੈਂ ਅੱਗੇ ਵੀ ਆਪਾਂ ਸ਼ਾਇਦ ਪਿਛਲੇ ਵੀਕਾਂ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜਾ ਆਪਣਾ ਟਾਈਮ ਹੈਗਾ
ਨਾਰਮਲ ਈਅਰਲੀ ਬੇਸਿਸ ਦੇ ਉੱਤੇ ਜੇ ਪਿਛਲੇ 10 ਸਾਲਾਂ ਦਾ ਰੈਕਡ ਦੇਖਿਆ ਜਾਵੇ ਤੇ ਤਕਰੀਬਨ 3-4 ਹਜ਼ਾਰ ਕੰਪਨੀਆਂ ਐਵਰੀ ਈਅਰ ਖੁੱਲਦੀਆਂ ਸੀਗੀਆਂ ਤਾਂ ਆਲਮੋਸਟ ਲਾਈਕ 40% ਦੇ ਕਰੀਬ ਜਿਹੜੀਆਂ ਕੰਪਨੀਆਂ ਉਹ ਬੰਦ ਹੋ ਜਾਂਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ। ਸੋ ਜੋ ਇਹ ਟ੍ਰੈਂਡ ਸੀਗਾ ਇਹ ਪਿਛਲੇ 10 ਸਾਲ ਦਾ ਚੱਲ ਰਿਹਾ ਸੀਗਾ। 2021 ਦੇ ਵਿੱਚ ਜਿਹੜੀਆਂ ਐਵਰੇਜ 3 ਤੋਂ 4 ਹਜ਼ਾਰ ਕੰਪਨੀਆਂ ਖੁੱਲਦੀਆਂ ਸੀਗੀਆਂ 2021 ਦੇ ਵਿੱਚ 50,000 ਕੰਪਨੀਆਂ ਖੁੱਲੀਆਂ, ਠੀਕ ਹੈ ਜੀ। ਸੋ ਹੁਣ ਜੇ 40% ਪਤਾ ਲੈ ਕੇ ਚੱਲੀਏ 50,000 ਦਾ 40% ਤੇ ਤੁਸੀਂ ਆਪ ਦੇਖ ਲਓ ਵੀ ਇਹ ਜਿਹੜੀ ਇਸ ਵੇਲੇ ਐਲੀਮੀਨੇਸ਼ਨ ਹੈ ਕੰਪਨੀਆਂ ਦੀ ਜਾਂ ਜਿਹੜੀ ਬੰਦ ਹੋਣ ਦੀ ਰਫਤਾਰ ਹੈ ਉਹ ਕਿੰਨੀ ਕੁ ਤੇਜ਼ ਹੋਊਗੀ ਔਰ ਕਿੰਨੀ ਵੱਡੀ ਹੋਊਗੀ ਕਿ ਜਿਹੜੀਆਂ ਕੰਪਨੀਆਂ ਬੰਦ ਹੋਣਗੀਆਂ ਜੇ 40% ਦਾ ਐਵਰੇਜ ਲੈ ਕੇ ਚੱਲੀਏ ਉਹਦੇ ਵਿੱਚ। ਪਰ 40% ਨਾਲੋਂ ਜ਼ਿਆਦਾ ਐਵਰੇਜ ਹੋਊਗੀ ਯਾਰ ਕੀ, ਕਿਉਂਕਿ ਕੰਪਨੀਆਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਖੁੱਲੀਆਂ ਸੀਗੀਆਂ ਔਰ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਅਸਰ ਪੈਣ ਵਾਲਾ ਹੈ। ਕੌਨਵੇ ਨੇ ਵੀ ਆਪਣੀ ਰੀਸਟਰਕਚਰਿੰਗ ਕੀਤੀ ਆ, ਲੇ ਆਫ ਕੀਤੇ ਆ, ਉਹਨਾਂ ਨੇ ਅਟਲਾਂਟਾ ਆਫਿਸ ਕਲੋਜ਼ ਕਰ ਦਿੱਤਾ ਹੈਗਾ ਇਸ ਵੇਲੇ। ਸੋ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਉਹਦੇ ਵਿੱਚ ਇਹ ਟ੍ਰੈਂਡ ਸ਼ੁਰੂ ਹੋ ਰਿਹਾ ਹੈਗਾ ਕਿਉਂਕਿ ਜਿਹੜਾ ਇਹਨੂੰ ਕਰਨਾ ਨਾ ਸਸਟੇਨ ਕਰਨਾ ਆ। ਅਗੇਨ ਫਿਊਲ ਪ੍ਰਾਈਸਿੰਗ ਅਪ ਆ, ਟਾਇਰ ਪ੍ਰਾਈਸਿੰਗ ਅਪ ਆ, ਠੀਕ ਆ, ਬਾਕੀ ਤੁਹਾਡੇ ਖਰਚੇ ਸਾਰੇ ਅਪ ਹੈਗੇ ਆ। ਸੋ ਇੰਸ਼ੋਰੈਂਸ ਜਿਹੜੀ ਆ ਕਾਸਟ ਬਹੁਤ ਅਪ ਹੈਗੀ ਆ। ਸੋ ਟੂ ਮੇਨਟੇਨ ਦ ਟਰੱਕ, ਟੂ ਰਨ ਦ ਟਰੱਕ, ਜੇ ਤੁਹਾਡਾ ਤੁਸੀਂ $2 ਦਾ ਤੁਹਾਡਾ ਕਾਸਟ ਆ ਰਹੀ ਹੈਗੀ ਆ, $1.90 95 ਜਾਂ $2 ਦੀ ਕਾਸਟ ਆ ਰਹੀ ਆ ਤੇ ਜੇ ਤੁਸੀਂ 2.10 ਦੇ ਉੱਤੇ ਕੰਮ ਕਰ ਰਹੇ ਹੈਗੇ ਜਾਂ 2.20 ਤੇ ਕੰਮ ਕਰ ਰਹੇ ਹੈਗੇ, 20 ਸੈਂਟ ਪਰ ਮਾਈਲ ਦੇ ਉੱਤੇ ਕੰਮ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਦੇ ਵਿੱਚ ਤੁਹਾਡੀਆਂ ਜਿਹੜੀਆਂ ਜੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਉੱਦਾਂ ਦੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਤੇ ਉਹਦੇ ਕਰਕੇ ਫਿਰ ਜਿਹੜਾ ਲੋ ਪ੍ਰੋਫਿਟ ਮਾਰਜਨ ਆ ਉਹ ਬਿਲਕੁਲ ਹੀ ਐਲੀਮੀਨੇਟ ਆ। ਪਰ ਇਸ ਵੇਲੇ ਜਿਹੜੀਆਂ ਕਾਫੀ ਕੰਪਨੀਆਂ ਨਾਲ ਮੇਰੀ ਗੱਲ ਹੋਈ ਆ ਜਿਹੜੀਆਂ ਕਿ ਲਾਸਟ ਈਅਰ ਦੇ ਵਿੱਚ ਜਿਹੜੀਆਂ ਕਹਿ ਰਹੀ ਸੀ, ਜਿਹੜੀਆਂ ਐਸਿਡ ਬੇਸ ਕੰਪਨੀਆਂ ਹੈਗੀਆਂ ਜਿਨ੍ਹਾਂ ਦੀ ਆਪਣੀ ਫਲੀਟ ਆ 100, 200, 300 ਟਰੱਕ ਵਾਲੀਆਂ ਕੰਪਨੀਆਂ ਜਿਹੜੀਆਂ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡਾ ਪ੍ਰੋਫਿਟ ਮਾਰਜਨ ਜਿਹੜਾ ਆ ਬਹੁਤ ਮਹੀਨਿਆਂ ਦੇ ਵਿੱਚ ਬਿਲੋ ਆਪਣਾ ਨੈਗੇਟਿਵ ਗਿਆ ਹੈਗਾ। ਸੋ ਦੇ ਆਰ ਮਤਲਬ ਕਿ ਉਹ ਆਪਣੇ ਪੱਲਿਓ ਪੈਸੇ ਜਿਹੜੇ ਲਾ ਕੇ ਕੰਪਨੀ ਚੱਲਦਾ ਰੱਖ ਰਹੇ ਹੈਗੇ ਆ। ਸੋ ਜੇ ਉਹ ਕੰਪਨੀਆਂ ਲਾਸਟ ਈਅਰ ਇੱਦਾਂ ਦੀਆਂ ਸੀਗੀਆਂ ਤੇ ਇਸ ਸਾਲ ਉਹਨਾਂ ਕੰਪਨੀਆਂ ਦਾ ਤੁਸੀਂ ਆਪ ਸੋਚ ਸਕਦੇ ਵੀ ਜੇ ਕੰਟਰੈਕਟ ਰੇਟ ਵੀ ਥੱਲੇ ਜਾਂਦਾ ਤੇ ਫਿਰ ਉਹਨਾਂ ਕੰਪਨੀਆਂ ਦਾ ਕੀ ਹਾਲ ਹੋ ਸਕਦਾ। ਜੀ, ਸੋ ਬਿਲਕੁਲ ਓਵਰ ਫਰੇਟ ਦੇ ਸੀਨੀਅਰ ਇਕੋਨੋਮਿਸਟ ਆ ਮਾਜ਼ਿਨ ਦਨਾਫ, ਉਹਨਾਂ ਨੇ ਇਹ ਕਿਹਾ ਵੀ 2022 ਦੇ ਵਿੱਚ ਜੋ ਰਿਸੈਸ਼ਨ ਸੀ ਟਰੱਕਿੰਗ ਇੰਡਸਟਰੀ ਦਾ ਉਹ ਮੋਸਟਲੀ ਸਪੌਟ ਮਾਰਕੀਟ ਨੂੰ ਸੀਗਾ। ਹੁਣ ਉਹ ਫਿਰ ਉਹ ਸਪੌਟ ਮਾਰਕੀਟ ਤੋਂ ਕੰਟਰੈਕਟ ਮਾਰਕੀਟ ਵੱਲ ਵੀ ਆ ਗਿਆ ਹੈਗਾ। ਬਹੁਤ ਸਾਰੇ ਫੈਕਟਰਸ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਤੀਜਾ ਚੌਥਾ ਕੁਆਟਰ ਤਾਂ ਬਾਹਲਾ ਹੀ ਬੁਰਾ ਗਿਆ ਹੈਗਾ। ਸੋ 3 ਮੇਨ ਰੀਜ਼ਨ ਜਿਹੜੀ ਇੱਕ ਤਾਂ ਗੈਸ ਪ੍ਰਾਈਸਿਸ ਨੂੰ ਲੈ ਕੇ ਤੇ ਤੁਸੀਂ ਦੱਸਿਆ ਹੀ ਆ, ਬਾਕੀ ਲੋ ਸਪੌਟ ਰੇਟਸ ਹੈਗੇ ਆ, ਡੀਜ਼ਲ ਪ੍ਰਾਈਸ ਦੀ ਕਾਸਟ ਬਹੁਤ ਆ, ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦੇ ਆ। ਸੋ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਆ, ਇੰਡੀਪੈਂਡੈਂਟ ਆਪਰੇਟਰਸ ਆ, ਉਹਨਾਂ ਲਈ ਚਲਾਉਣਾ ਜਿਹੜੇ ਛੋਟੇ ਵੀ ਆ ਬਹੁਤ ਜਿਹੜਾ ਇਸ ਟਾਈਮ ਇੱਕ ਤਰ੍ਹਾਂ ਨਾਲ ਅਨਪ੍ਰੋਫਿਟੇਬਲ ਹੀ ਆ ਵੀ ਬਿਨਾਂ ਕੋਈ ਕਿਸੇ ਪੈਸੇ ਕੱਢਿਆ ਤੋਂ ਹੀ ਕੋਲੋਂ ਪਾ ਚਲਾਉਣ ਵਾਲਾ ਗਈ ਆ ਕੰਮ ਜੀ। ਬਣਿਆ ਹੁਣ ਤਾਂ ਇਦਾਂ ਜਿਹੜਾ ਉਹ ਲੱਗ ਰਿਹਾ। ਹੁਣ ਦੇਖੋ ਜਿਨ੍ਹਾਂ ਦੇ ਇਕਵਿਪਮੈਂਟ ਦੇ ਕਾਸਟ ਪੂਰੇ ਹੋਏ ਆ, ਜਿਨ੍ਹਾਂ ਦੀ ਉਹ ਵਾਲੀ ਪੇਮੈਂਟ ਨਹੀਂ ਆ, ਉਹ ਤਾਂ ਮੇ ਵੀ ਆਪਣਾ ਪ੍ਰੋਫਿਟ ਮਾਰਜਨ ਦੇ ਵਿੱਚ ਥੋੜਾ ਬਹੁਤਾ ਸਰਵਾਈਵ ਕਰ ਜਾਣਗੇ। ਜਿਨ੍ਹਾਂ ਨੇ ਇਹ ਪ੍ਰਾਈਸ ਵੀ ਕੱਢਣਾ ਆ, ਕਿਸ਼ਤ ਵੀ ਕੱਢਣੀ ਆ ਤੇ ਫਿਰ ਵਿੱਚੋਂ ਕਹਿਣਾ ਵੀ ਕਮਾਈ ਵੀ ਕਰਨੀ ਆ। ਸੋ ਦੈਟਸ ਬੇਸਿਕਲੀ ਲੀਡਿੰਗ ਟੂ ਵੀ ਫਿਰ ਤਾਂ ਭਾਈ ਤੁਹਾਨੂੰ ਅਨਰੈਗੂਲੇਟਿਡ ਜਾਂ ਇਲੀਗਲ ਫਿਰ ਚਲਾਉਣ ਵੱਲ ਨੂੰ ਉਹ ਧੱਕਦਾ ਹੀ ਧੱਕਦਾ ਹੈ।